ਜਿਹੜੀ ਅਗਲੀ ਖਬਰ ਆ ਉਹ ਬੜੀ ਹੈਰਾਨੀਜਨਕ ਆ। ਬਹੁਤ ਵਾਰ ਆਪਾਂ ਰੇਡੀਓ ਦੇ ਉੱਤੇ ਸਾਡਾ ਮੇਨ ਮਕਸਦ ਹੁੰਦਾ ਵੀ ਆਪਾਂ ਖਬਰ ਹੀ ਸਾਂਝੀ ਕਰਨੀ ਆ ਤੇ ਆਪਣੀ ਕਮਿਊਨਿਟੀ ਨੂੰ ਅਲਰਟ ਕਰਨਾ ਹੈ ਵੀ ਭਈ ਆਹ ਕੁਝ ਵਾਪਰਿਆ, ਤੁਹਾਡੇ 'ਚ ਜਾਂ ਸਾਡੇ 'ਚ ਕੋਈ ਕਮੀ ਪੇਸ਼ੀ ਕਿਸੇ ਚਾਹੇ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਹੋਰ ਇਸ਼ੂ 'ਚ ਹੈਗੀ ਆ, ਵੀ ਉਹਨੂੰ ਕਰੈਕਟ ਕਰ ਲਓ, ਕਿਉਂਕਿ ਅਮਰੀਕਾ 'ਚ ਆਹ ਕੁਝ ਵਾਪਰਿਆ ਵੀ ਇਹ ਨਾ ਸੋਚੀ ਜਾਵੇ ਪੰਜਾਬ 'ਚ ਕੀ ਵਾਪਰ ਰਿਹਾ ਹਨਾ। ਜਿੱਥੇ ਆਪਾਂ ਰਹਿ ਰਹੇ ਆ ਇੱਥੇ ਅੱਜ ਦੀ ਡੇਟ 'ਚ ਬਹੁਤ ਵੱਡਾ ਖਤਰਾ ਚੱਲ ਰਿਹਾ ਹੈਗਾ। ਕੱਲਾ ਇਮੀਗ੍ਰੇਸ਼ਨ ਨੂੰ ਲੈ ਕੇ ਨਹੀਂ, ਤੁਹਾਡੇ ਫਾਈਨੈਂਸਸ ਨੂੰ ਲੈ ਕੇ, ਹੁਣੇ ਪਹਿਲੇ ਰਾਜ ਕਰਨਵੀਰ ਸਿੰਘ ਉਹਨਾਂ ਨੇ ਕ੍ਰਿਪਟੋ ਕਰੰਸੀ ਨੂੰ ਲੈ ਕੇ, 401k ਪਲਾਨ ਨੂੰ ਲੈ ਕੇ, ਜੌਬਸ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ ਬਹੁਤ ਇਸ਼ੂਜ਼ ਦੇ ਉੱਤੇ ਜਿਹੜੀ ਆ ਹਿਲਜੁਲ ਕਾਫੀ ਹੋ ਰਹੀ ਕੁਝ ਆ। ਸਹੀ ਨਹੀਂ ਚੱਲ ਰਿਹਾ, ਆਪਾਂ ਇਹ ਕਹਿ ਸਕਦੇ ਹਾਂ। ਹੂੰ ਸੋ ਜਦੋਂ ਅਸੀਂ ਖਬਰਾਂ ਸਾਂਝੀ ਕਰਦੇ ਹਾਂ, ਹਾਲਾਂਕਿ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਜਿਹੜੇ ਅਮਰੀਕਾ ਦੇ ਵਿੱਚ ਕ੍ਰਿਮੀਨਲ ਬੰਦੇ ਹੈਗੇ ਆ, ਉਹ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਦੇ ਆ, ਉਹਨਾਂ ਨੂੰ ਡਿਪੋਰਟ ਕਰ ਦੇਣਾ ਚਾਹੀਦਾ ਹੈਗਾ। ਹਾਂ, ਜਿਹੜੇ ਦੂਜੇ ਹੈਗੇ ਆ ਉਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈਗਾ। ਸੋ ਬਹੁਤ ਵਾਰ ਸਾਡੇ ਕਮੈਂਟ ਲਿਖ ਜਾਂਦੇ, ਲੈ ਦੇਖੋ ਜੀ ਇਹ ਕੀ ਕਰੀ ਜਾਂਦੇ ਹੈਗੇ ਆ, ਪ੍ਰੈਜ਼ੀਡੈਂਟ ਟਰੰਪ ਤਾਂ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ। ਹੁਣ ਤੁਸੀਂ ਇਹ ਦੱਸੋ ਵੀ ਇੱਕ ਬੰਦਾ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਉਹਦਾ ਕ੍ਰਾਈਮ ਨਹੀਂ ਹੈ, ਉਹ ਵਿਚਾਰਾ ਖੇਤਾਂ 'ਚ ਕੰਮ ਕਰਦਾ, ਉਹ ਲੈਂਡਸਕੇਪਿੰਗ ਦਾ ਕੰਮ ਕਰਦਾ, ਉਹ ਰੈਸਟੋਰੈਂਟ 'ਚ ਕੰਮ ਕਰਦਾ, 10 ਦੀ ਕਮਾਈ ਕਰਕੇ ਉਹ ਮਿਹਨਤ ਕਰਕੇ ਆਪਣਾ ਟੱਬਰ ਪਾਲਦਾ, ਕਿਸੇ ਤਰ੍ਹਾਂ ਦਾ ਕ੍ਰਾਈਮ ਨਹੀਂ। ਸੋ ਉਹਨੂੰ ਤਾਂ ਇਹ ਕਿਹਾ ਜਾ ਰਿਹਾ ਵੀ ਇਹ ਬੰਦਾ ਕ੍ਰਿਮੀਨਲ ਆ, ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੋਇਆ ਤੇ ਇਹਨੂੰ ਅਸੀਂ ਡਿਪੋਰਟ ਕਰਨਾ। ਦੂਜੇ ਪਾਸੇ ਅਮਰੀਕਾ ਦੇ ਵਿੱਚ ਜਿਹੜੇ ਵਾਈਟ ਕਾਲਰ ਕ੍ਰਾਈਮ ਵਾਲੇ ਆ, ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਦਾ ਫਰਾਡ ਕੀਤਾ ਆ, ਜਿਨ੍ਹਾਂ ਨੂੰ 12 ਸਾਲ ਤਾਂ 7 ਸਾਲ ਦੀ ਫੈਡਰਲ ਪ੍ਰਿਜ਼ਨ ਹੋਈ ਹੋਵੇ, ਉਹਨੂੰ ਪ੍ਰੈਜ਼ੀਡੈਂਟ ਟਰੰਪ ਮਾਫ ਕਰਦਾ। ਟਰੰਪ ਹੋਣਾ ਨੇ ਟੌਡ ਤੇ ਜੂਲੀ ਕ੍ਰਿਸਲੇ ਰਿਐਲਿਟੀ ਟੀਵੀ ਕਪਲ ਆ, ਜਿਹੜੇ ਕਿ ਫਰਾਡ ਦੇ ਵਿੱਚ ਕਨਵਿਕਟ ਹੋਏ ਸੀ। ਇਹਨਾਂ ਨੇ ਜਿਹੜਾ ਆਪਣਾ ਸ਼ੋਅ ਸੀਗਾ, ਇਹ 2014 ਤੋਂ 2023 ਤੱਕ ਇਹ ਚਲਾਇਆ ਸੀ ਤੇ ਉਹਨਾਂ ਨੇ ਇਹ ਕਿਹਾ ਵੀ ਉਹ ਬਹੁਤ ਵੱਡੇ ਰੀਅਲ ਸਟੇਟ ਦੇ ਟਾਈਕੂਨ ਹੈਗੇ ਆ, ਸੈਲਫ ਮੇਡ ਮਿਲੀਅਨੇਅਰਸ ਹੈਗੇ ਆ ਤੇ ਲੋਕਾਂ ਦੇ ਉਹਨਾਂ ਨੇ 36 ਮਿਲੀਅਨ ਡਾਲਰ ਤੱਕ ਦੇ ਜਿਹੜੇ ਆ ਪਰਸਨਲ ਲੋਨਸ ਉਹ ਛਕ ਗਏ, ਫਰਾਡ ਹੋਇਆ। ਉਹਨਾਂ ਨੇ ਟੈਕਸ ਜਿਹੜੇ ਉਹਨਾਂ ਨੇ ਫਾਈਲ ਕਰਨੇ ਸੀ 2013 14 15 16 ਦੇ ਵਿੱਚ, ਟੈਕਸ ਹੀ ਨਹੀਂ ਫਾਈਲ ਕੀਤੇ ਆਪਣੇ। ਹੁਣ ਆਪਾਂ ਤੁਸੀਂ ਦੇਖ ਲਓ ਵੀ ਜਦੋਂ ਸਾਰੇ ਟੈਕਸ ਫਾਈਲ ਕਰਦੇ ਆ, ਸਾਡੀਆਂ ਚੀਕਾਂ ਨਿਕਲਦੀਆਂ ਭਾਈ ਸਾਨੂੰ ਇੰਨੇ ਪੈਸੇ ਦੇਣੇ ਪੈਣੇ ਟੈਕਸ ਦੇ ਆ। ਹੁਣ ਇਹ ਜਿਹੜੇ ਮਿਲੀਅਨੇਅਰ ਬੰਦੇ ਸੀਗੇ, ਇਹਨਾਂ ਨੇ ਟੈਕਸ ਹੀ ਨਹੀਂ ਫਾਈਲ ਕੀਤੇ 4 ਸਾਲ, ਇਹਨਾਂ ਨੂੰ 12 ਸਾਲ ਤੇ 7 ਸਾਲ ਦੀ ਫੈਡਰਲ ਜਿਹੜੀ ਪ੍ਰਿਜ਼ਨ ਹੋਈ, ਸਜ਼ਾ ਹੋਈ। ਯੂਰੀ ਨੇ ਕਨਵਿਕਟ ਕੀਤਾ ਉਹਨਾਂ ਨੂੰ ਬੈਂਕ ਤੇ ਟੈਕਸ ਫਰਾਡ ਅਫੈਂਸਸ ਦੇ ਵਿੱਚ 2022 ਦੇ ਵਿੱਚ। ਤੇ ਹੁਣ ਜੋ ਪ੍ਰੈਜ਼ੀਡੈਂਟ ਟਰੰਪ ਹੋਣੀ ਆ, ਉਹਨਾਂ ਨੇ ਦੋਨਾਂ ਨੂੰ ਮਾਫ ਕਰ ਦਿੱਤਾ ਹੈਗਾ। ਹੁਣ ਇੱਥੇ ਕੰਪੇਅਰ ਕਰਕੇ ਤੁਸੀਂ ਦੇਖੋ ਕਿ ਕਿਹੜਾ ਬੰਦਾ ਜਿਹੜਾ ਉਹ ਕ੍ਰਿਮੀਨਲ ਹੈਗਾ। ਕ੍ਰਿਮੀਨਲ ਕਿਹੜਾ ਤੇ ਤੁਸੀਂ ਇਹ ਦੇਖੋ ਵੀ ਚੱਲ ਕੀ ਰਿਹਾ। ਕੱਲ ਇੱਕ ਸ਼ੈਰਿਫ ਜਿਹੜਾ ਫਰਾਡ ਦੇ ਵਿੱਚ ਸੀਗਾ ਉਹਨੂੰ ਵੀ ਮਾਫ ਕੀਤਾ। ਸੋ ਫਰੋਡੀਆਂ ਨੂੰ ਮਾਫ ਕਰਨ ਦਾ ਸਿਲਸਿਲਾ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਜਿਹੜਾ ਉਹ ਚੱਲ ਰਿਹਾ ਆ। ਸੋ ਅੰਦਰ ਖਾਤੇ ਕੁਝ ਮਿਲਣਾ ਆ ਉਹਨਾਂ ਨੂੰ, ਜਾਂ ਐਸੀ ਜਿਹੜੀ ਕਿਹੜੀ ਨਵੀਂ ਪਿਰਤ ਜਿਹੜੀ ਉਹ ਪਾ ਰਹੇ ਆ। ਜੇ ਬਾਈਡਨ ਨੂੰ ਕੋਸਦੇ ਸੀਗੇ ਵੀ ਭਾਈ ਆਪਣੇ ਟੱਬਰ ਤੋਂ ਜਿਹੜਾ ਉਹ ਮਾਫ ਕਰਕੇ ਜਿਹੜਾ ਉਹ ਚਲਾ ਗਿਆ ਵੀ ਸਾਰਾ ਕੁਛ, ਤੇ ਘੱਟ ਤੁਸੀਂ ਵੀ ਨਹੀਂ ਫਿਰ ਜਿਹੜੀ ਉਹ ਕਰ ਰਹੇ ਨਾ। ਸੋ ਜੇ ਉਹਨਾਂ ਨੂੰ ਤੁਸੀਂ ਸ਼ੀਸ਼ਾ ਦਿਖਾਉਂਦੇ ਆ ਤੇ ਸ਼ੀਸ਼ਾ ਆਪ ਵੀ ਨਾਲ ਜਿਹੜਾ ਉਹ ਦੇਖਣਾ ਚਾਹੀਦਾ ਆ। ਜਿਨ੍ਹਾਂ ਨੇ ਪੁਲਿਸ ਵਾਲੇ ਕੁੱਟੇ ਮਾਰੇ ਉਹ ਸਾਰੇ ਦੇ ਸਾਰੇ ਮਾਫ ਕਰਤੇ। ਉਦਾਂ ਜੀ ਅਸੀਂ ਪੁਲਿਸ ਵਾਲਿਆਂ ਦੇ ਨਾਲ ਆ, ਸਾਨੂੰ ਫੋਰਸ ਦਾ ਜਿਹੜੀ ਉਹ ਚਿੰਤਾ ਜਿਹੜੀ ਬਹੁਤ ਆ, ਉਹ ਸਾਰੀਆਂ ਚੀਜ਼ਾਂ। ਦੂਜੇ ਪਾਸੇ ਫਰਾਡ ਨੂੰ ਅਸੀਂ ਰੋਕਣਾ ਆ। ਜਿੱਥੇ ਸਭ ਤੋਂ ਜ਼ਿਆਦਾ ਡਰੱਗ ਦਾ ਆਦਾਨ ਪ੍ਰਦਾਨ ਹੁੰਦਾ ਸੀ, ਸਿਲਕ ਰੂਟ ਵਰਗੀ ਵੈਬਸਾਈਟ ਦਾ ਜਿਹੜਾ ਮੇਨ ਸੀਗਾ ਬਣਾਉਣ ਵਾਲਾ, ਉਹਨੂੰ ਮਾਫ ਕਰਤਾ। ਆ ਹੁਣ ਫਰੋਡੀਏ ਜਿਹੜੇ ਆ ਉਹਨਾਂ ਨੂੰ ਮਾਫ ਕੀਤਾ, ਜਿਹੜਾ ਉਹ ਜਾ ਰਿਹਾ ਕੇਸਰਾ ਦੇ ਉੱਤੇ ਜਿਹੜਾ ਉਹ ਆਪਾਂ ਕੱਲਾ ਚੱਲ ਇਹ ਰਹੇ। ਨਹੀਂ, ਰਾਜ ਕਰਨਵੀਰ ਸਿੰਘ ਜੀ ਬਹੁਤ ਹਾਈ ਪ੍ਰੋਫਾਈਲ ਜਿਹੜੇ ਜਿਹਨਾਂ ਲੋਕਾਂ ਨੇ ਫਰਾਡ ਕੀਤਾ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਾਫ ਕੀਤੇ ਆ। ਫਰਵਰੀ ਮਹੀਨੇ ਦੇ ਵਿੱਚ ਇਲੀਨੋਇਸ ਦੇ ਗਵਰਨਰ ਰੌਡ ਬਲੈਗੋਵਿਚ ਜੋ ਆ, ਉਹਨਾਂ ਤੇ ਕਰਪਸ਼ਨ ਚਾਰਜ ਲੱਗੇ ਸੀ 2011 ਚ। ਉਹਨਾਂ ਦੀ 14 ਸਾਲਾਂ ਦੀ ਸਜ਼ਾ ਸੀ, ਉਹਨਾਂ ਨੂੰ ਕਮਿਊਟ ਕੀਤਾ ਗਿਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ। ਮਾਰਚ ਮਹੀਨੇ ਦੇ ਵਿੱਚ ਟੈਨਸੀ ਦੇ ਸਟੇਟ ਸੈਨੇਟਰ ਬ੍ਰਾਇਨ ਕੈਲਸੀ, ਜਿਨ੍ਹਾਂ ਨੂੰ 21 ਮਹੀਨੇ ਦੀ ਸਜ਼ਾ ਸੀਗੀ ਇਲੀਗਲ ਫਾਈਨੈਂਸ ਸਕੀਮ ਦੇ ਅੰਡਰ, ਉਹਨਾਂ ਨੂੰ ਜਿਹੜਾ ਆ ਮਾਫ ਕੀਤਾ ਗਿਆ। ਮਿਸ਼ੈਲ ਫਿਓਰੇ, ਇਹ ਲਾਸ ਵੇਗਸ ਸਿਟੀ ਕੌਂਸਲ ਵੂਮਨ ਤੇ ਸਾਬਕਾ ਰਿਪਬਲਿਕਨ ਸਟੇਟ ਲਾ ਮੇਕਰ ਸੀ, ਇਸ ਨੂੰ ਜਿਹੜਾ ਮਾਫ ਕੀਤਾ ਗਿਆ ਆ। ਤੇ ਇਹਦੇ ਉੱਤੇ ਬੜੇ ਤਰ੍ਹਾਂ ਦੇ ਜਿਹੜੇ ਚਾਰजेस ਲੱਗਦੇ ਸੀਗੇ। ਸਕਾਟ ਜੈਂਕਨਸ ਦੀ ਤੁਸੀਂ ਦੱਸਿਆ ਹੀ ਆ, ਵਰਜੀਨੀਆ ਦਾ ਜਿਹੜਾ ਸ਼ੈਰਿਫ ਆ, $75,000 ਲਿਆ ਸੀ ਇਨ ਐਕਸਚੇਂਜ ਫਾਰ ਅਪਾਇੰਟਿੰਗ ਮਲਟੀਪਲ ਬਿਜ਼ਨਸਮੈਨ ਐਜ਼
ਆਗਜ਼ੀਲਰੀ ਡਿਪਟੀ ਸ਼ੈਰਿਫ ਉਹਦੇ ਜਿਹੜੀ ਕੱਲ ਪੇਪਰ ਕਾਉਂਟੀ ਡਿਪਾਰਟਮੈਂਟ ਉਹਦੇ ਵਿੱਚ 10 ਸਾਲਾਂ ਦੀ ਸਜ਼ਾ ਹੋਈ ਸੀ। ਸੋ ਇਹ ਜਿਹੜੇ ਹਾਈ ਲੈਵਲ ਬੰਦੇ ਆ, ਜਿਹੜੇ ਕ੍ਰਿਮੀਨਲ ਸੀਗੇ, ਉਹਨਾਂ ਨੂੰ ਮਾਫ ਕੀਤਾ ਗਿਆ ਹੈਗਾ। ਤੇ ਸੋ ਇਸ ਕਰਕੇ ਜਿਹੜੀ ਆਪਾਂ ਖਬਰਾਂ ਸਾਰੀਆਂ ਸਾਂਝੀਆਂ ਕਰਦੇ ਆ, ਇਹ ਨਹੀਂ ਮੈਟਰ ਕਰਦਾ ਵੀ ਆਪਾਂ ਟਰੰਪ ਉਹਨਾਂ ਦੇ ਸਪੋਰਟਰ ਆ ਜਾਂ ਅਗੇਂਸਟ ਆ, ਵੀ ਕੀ ਕੁਝ ਵਾਪਰ ਰਿਹਾ ਹੈਗਾ, ਤਾਂ ਕਿ ਤੁਹਾਨੂੰ ਪਤਾ ਹੋਵੇ। ਕੱਲੀ ਇੱਕ ਚੀਜ਼ ਨਾ ਦੇਖਿਆ ਕਰੋ ਵੀ ਲੈ ਵੀ ਆਹ ਹੋ ਗਿਆ ਜੀ, ਨਹੀਂ ਜੀ ਫੱਟੇ ਚੱਕ ਤੇ ਜੀ ਆਹ ਹੋ ਗਿਆ। ਸੋ ਇਸ ਰਿਐਲਿਟੀ ਨੂੰ ਜ਼ਰੂਰ ਚੈੱਕ ਕਰਿਆ ਕਰੋ। ਜੀ।